ਤੇ ਗੱਲ ਕਰੀਏ ਗੈਂਗਸਟਰਾਂ ਦੇ ਵਕੀਲ ਹੁਣ ਮੋਦੀ ਦੇ ਨਿਸ਼ਾਨੇ ਤੇ ਆ ਗਏ ਜੀ। ਬਿਲਕੁਲ ਪ੍ਰਵੀਨ ਜੀ, ਲਗਾਤਾਰ ਗੈਂਗਸਟਰਾਂ ਨੂੰ ਲੈ ਕੇ, ਉਹਨਾਂ ਨਾਲ ਤਾਲਮੇਲ ਰੱਖਣ ਵਾਲੀਆਂ ਧਿਰਾਂ ਨੂੰ ਲੈ ਕੇ, ਜਾਂ ਉਹਨਾਂ ਦੇ ਠਹਿਰਾਵ ਕਰਾ ਜਾਂ ਪੁਲਿਸ ਨਾਲ ਉਹਨਾਂ ਦੇ ਰਿਸ਼ਤੇ ਨਾਤਿਆਂ ਨੂੰ ਲੈ ਕੇ ਲਗਾਤਾਰ ਜਾਂਚ ਪੜਤਾਲ ਹੁੰਦੀ ਰਹੀ ਹੈ। ਸੋ ਇਸ ਨੂੰ ਲੈ ਕੇ ਖਾਸ ਕਰ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਜਿਵੇਂ ਸੁਰੱਖਿਆ ਏਜੰਸੀਆਂ, ਜਾਂਚ ਏਜੰਸੀਆਂ ਚੌਕਸ ਹੋਈਆਂ ਨੇ, ਉਸੇ ਤਹਿਤ ਜਿਹੜੀ NIA ਹੈ ਉਹਦੀ ਟੀਮ ਨੇ ਛਾਪੇਮਾਰੀ ਕੀਤੀ, ਖਾਸ ਕਰਕੇ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, UP ਤੇ ਚੰਡੀਗੜ੍ਹ। ਸੋ 5 ਸੂਬਿਆਂ ਨੂੰ ਜੇਕਰ ਆਪਾਂ ਦੇਖੀਏ ਤਾਂ ਉਹਨਾਂ ਸੂਬਿਆਂ ਦੇ ਵਿੱਚ ਮਤਲਬ ਕਿ ਗੈਂਗਸਟਰਾਂ ਦੇ ਘਰਾਂ 'ਚ ਹੀ ਨਹੀਂ, ਉਹਨਾਂ ਦੇ ਟਿਕਾਣਿਆਂ 'ਚ ਹੀ ਨਹੀਂ, ਉਹਨਾਂ ਦੇ ਮਿਲਣ ਵਰਤਣ ਦੇ ਟਿਕਾਣਿਆਂ 'ਚ ਨਹੀਂ, ਵਕੀਲਾਂ ਦੇ ਉੱਤੇ ਵੀ ਛਾਪੇਮਾਰੀ ਹੋਈ। ਸੋ ਸ਼ੈਲੀ ਸ਼ਰਮਾ ਨਾਂ ਦੀ ਵਕੀਲ ਹੈ ਜਿਹੜੀ, ਉਹ ਮਤਲਬ ਕਿ ਗੈਂਗਸਟਰਾਂ ਦੇ ਜ਼ਿਆਦਾਤਰ ਕੇਸ ਲੜਦੀ ਹੈ, ਉਹਦੇ ਘਰੇ ਛਾਪੇਮਾਰੀ ਹੋਈ ਔਰ ਉਹਦੇ ਮੋਬਾਈਲ ਵੀ ਲੈ ਗਈ। ਇਸੇ ਤਰ੍ਹਾਂ ਬਠਿੰਡਾ ਦਾ ਇੱਕ ਵਕੀਲ ਹੈ, ਉਹਦੇ ਵੀ ਮੋਬਾਈਲ ਕਹਿੰਦੇ ਜ਼ਬਤ ਕਰ ਲਏ ਗਏ ਨੇ। ਸੋ ਇਸ ਲਈ ਉਸ ਦੇ ਮੋਬਾਈਲਾਂ ਨੂੰ ਜ਼ਬਤ ਕਰਨਾ ਤੇ ਉਹ ਸਾਰਾ ਪਹਿਲੂ, ਤੇ ਇਸ ਨੂੰ ਲੈ ਕੇ ਵਕੀਲ ਨਾਰਾਜ਼ ਵੀ ਨੇ ਤੇ ਵਕੀਲਾਂ ਦੀ ਬਾਰ ਐਸੋਸੀਏਸ਼ਨ ਸਾਹਮਣੇ ਵੀ ਆ ਗਈ ਹੈ। ਉਹਨਾਂ ਨੇ ਬੰਦ ਦੀ ਮਤਲਬ ਕਿ ਕਾਲ ਵੀ ਦੇ ਦਿੱਤੀ ਹੈ ਕਿ ਅਸੀਂ ਕੰਮ ਨਹੀਂ ਕਰਾਂਗੇ ਅਦਾਲਤਾਂ ਦੇ ਵਿੱਚ, ਕਿ ਧੱਕੇਸ਼ਾਹੀ ਹੈ। ਦੂਸਰੇ ਪਾਸੇ NIA ਕਹਿੰਦੀ ਕਿ ਜੀ ਸਾਡਾ ਇਹ ਵਕੀਲਾਂ ਨੂੰ ਤੰਗ ਕਰਨ ਦਾ ਕੋਈ ਪਹਿਲੂ ਨਹੀਂ ਹੈ, ਪਰ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਇੱਕ ਹੀ ਵਕੀਲ ਕੋਲ ਸਾਰੇ ਗੈਂਗਸਟਰਾਂ ਦੇ ਕੇਸ ਕਿਉਂ ਜਾਂਦੇ ਨੇ। ਉਹ ਕਹਿੰਦੀ ਕਿ ਮੇਰੀ ਪਰਫਾਰਮੈਂਸ ਬਹੁਤ ਵਧੀਆ, ਮੈਂ ਕੇਸਾਂ ਨੂੰ ਹੈਂਡਲ ਇੰਨੇ ਵਧੀਆ ਕਰਦੀ ਹਾਂ, ਇਸ ਲਈ ਇੱਕ ਤੋਂ ਇੱਕ ਅੱਗੇ ਆਪ ਇਹ ਕਲਾਇੰਟ ਫਿਰ ਅੱਗੇ ਦੇ ਦਿੰਦਾ। ਪਰ ਦੂਸਰੇ ਪਾਸੇ NIA ਦਾ ਇਹ ਪੱਖ ਹੈ, ਉਹ ਕਹਿੰਦੀ ਕਿ ਸਾਨੂੰ ਇਹ ਪਤਾ ਲੱਗ ਰਿਹਾ ਕਿ ਗੈਂਗਸਟਰ ਆਪਣੇ ਸੁਨੇਹੇ ਅੱਜ ਕੱਲ ਫੋਨ ਰਾਹੀਂ ਦੇਣ ਦੀ ਬਜਾਏ, ਪੁਲਿਸ ਰਾਹੀਂ ਦੇਣ ਦੀ ਬਜਾਏ ਵਕੀਲਾਂ ਰਾਹੀਂ ਪਹੁੰਚਾਉਣ ਲੱਗੇ ਨੇ। ਸੋ ਕਹਿੰਦੇ ਅਸੀਂ ਇਸ ਪਹਿਲੂ ਨੂੰ ਜਾਂਚ ਕਰ ਰਹੇ ਹਾਂ, ਇਸੇ ਲਈ ਅਸੀਂ ਮੋਬਾਈਲ ਜ਼ਬਤ ਕੀਤੇ ਨੇ, ਇਸੇ ਲਈ ਅਸੀਂ ਗੱਲਬਾਤ ਕਰ ਰਹੇ ਹਾਂ, ਇਸ ਲਈ ਅਸੀਂ ਛਾਪੇਮਾਰੀ ਕੀਤੀ ਹੈ ਕਿ ਸਾਨੂੰ ਇਹ, ਕਿਉਂਕਿ ਵਕੀਲ ਦਾ ਪਹੁੰਚ ਕਰਨਾ ਬਹੁਤ ਆਸਾਨ ਹੈ ਪ੍ਰਵੀਨ ਜੀ। ਸੋ ਕਲਾਇੰਟ ਨੂੰ ਮਿਲਣ ਜਾਣਾ, ਕੈਦੀ ਨੂੰ ਜੇਲ੍ਹ 'ਚ ਮਿਲਣ ਜਾਣਾ, ਜਾਂ ਜਿਹੜਾ ਹਲੇ ਜੁਡੀਸ਼ੀਅਲ ਹਿਰਾਸਤ ਦੇ ਵਿੱਚ ਆ ਉਹਨੂੰ ਮਿਲਣ ਜਾਣਾ, ਉਹਨਾਂ ਨਾਲ ਮੁਲਾਕਾਤ, ਉਹ ਉਹਨਾਂ ਨੂੰ ਮਤਲਬ ਕਿ ਇਕੱਲਿਆਂ ਰਹਿ ਕੇ ਮੌਕਾ ਮਿਲ ਜਾਂਦਾ। ਸੋ ਇਹਦੀ ਆੜ ਦੇ ਵਿੱਚ NIA ਨੂੰ ਲੱਗਦਾ ਕਿ ਹੋ ਸਕਦਾ ਕੋਈ ਵਕੀਲ ਉਹਨਾਂ ਨਾਲ ਸਾਠ-ਗਾਂਠ ਕਰਕੇ ਉਹਨਾਂ ਦੀ ਸੂਚਨਾਵਾਂ ਦਾ ਆਦਾਨ ਪ੍ਰਦਾਨ ਕਰਦਾ ਹੋਵੇ, ਉਹਨਾਂ ਦੇ ਧੰਦੇ 'ਚ ਨਾ ਸ਼ਾਮਲ ਹੋ ਗਿਆ ਹੋਵੇ। ਇਹ ਜਿਹੜਾ ਪ੍ਰਸ਼ਨ ਚਿੰਨ੍ਹ NIA ਨੇ ਲਾਇਆ, ਇਹ ਬਹੁਤ ਖਤਰਨਾਕ ਹੈ ਇਹਦੇ ਨਾਲ, ਕਿਉਂਕਿ ਵਕੀਲਾਂ ਨਾਲ ਟਾਕਰਾ ਮਤਲਬ ਕਿ ਦੇਸ਼ ਭਰ ਦੇ ਵਿੱਚ ਇੱਕ ਨਵੀਂ ਲਹਿਰ ਵੀ ਖੜੀ ਹੋ ਸਕਦੀ ਹੈ, ਤੇ ਜਾਂ ਫਿਰ ਮਤਲਬ ਕਿ ਸਰਕਾਰ ਜੇਕਰ ਇਸ ਮਸਲੇ ਤੇ ਹੁਣ ਸਖਤੀ ਨਾਲ ਹੈ ਤਾਂ ਕੁਝ ਕਾਲੀਆਂ ਭੇਡਾਂ ਜੇ ਇਸ ਖੇਤਰ 'ਚ ਵੀ ਹੈਗੀਆਂ ਤਾਂ ਉਹ ਉਜਾਗਰ ਵੀ ਹੋ ਸਕਦੀਆਂ। ਸੋ ਇਸ ਲਈ NIA ਦੇ ਕੱਲ੍ਹ ਵਾਲੇ ਛਾਪੇ ਖੂਬ ਚਰਚਾ 'ਚ ਨੇ ਕਿ ਭਾਈ ਉਹਨਾਂ ਨੇ ਜਿਹੜੇ ਇਹ ਰੇਡ ਮਾਰੀ ਹੈ, ਇਸ ਨੂੰ ਲੈ ਕੇ ਐਡਵੋਕੇਟ ਜਿਹੜੀ ਸ਼ੈਲੀ ਸ਼ਰਮਾ ਹੈ, ਉਹ ਖਾਸਾ ਮਾਮਲਾ ਮਤਲਬ ਜ਼ਿਆਦਾ ਚਰਚਾ ਦੇ ਵਿੱਚ ਆਇਆ। ਤੇ ਉਹ ਤੋਂ ਬਾਅਦ ਹੁਣ ਸਵਾਲ ਇਹ ਨੇ ਕਿ ਕੀ ਇਹ ਸੱਚਮੁੱਚ ਇਸੇ ਤਰ੍ਹਾਂ ਗੈਂਗਸਟਰਾਂ ਦਾ ਕਾਰੋਬਾਰ ਇਹਨਾਂ ਦਾ ਹੀ ਹੁੰਦਾ ਹੈ ਜਾਂ ਨਹੀਂ ਹੁੰਦਾ, ਇਹ ਹੁਣ ਜਾਂਚ ਦਾ ਵਿਸ਼ਾ ਹੈ। ਤੇ ਪਰ ਉਧਰ ਵਕੀਲਾਂ ਦੀ ਹੜਤਾਲ ਨੇ ਇੱਕ ਵਾਰ ਫਿਰ ਇਸ ਮਸਲੇ ਨੂੰ ਨਵੇਂ ਮੋੜ ਵੱਲ ਵੀ ਲੈ ਜਾਂਦਾ, ਤੇ ਪੁਲਿਸ ਦੀ ਵੀ ਮਤਲਬ ਕਿ ਸ਼ਹਿ ਪ੍ਰਾਪਤ ਹੋ ਜਾਂਦੀ ਹੈ ਇਸ ਮਸਲੇ ਤੇ ਵਕੀਲਾਂ ਨੂੰ ਕਿ ਠੀਕ ਹੈ, ਕਿਉਂਕਿ ਉਹਦੇ ਨਾਲ ਉਹਨਾਂ ਦੀ ਵੀ ਚਮੜੀ ਬਚਣ ਦੀ ਉਮੀਦ ਬਣਦੀ ਹੈ। ਸੋ ਕਿਤੇ ਨਾ ਕਿਤੇ ਇਹ ਜਿਹੜਾ ਗੱਠਜੋੜ ਹੈ, ਉਸ ਦੇ ਗੱਠਜੋੜ 'ਚ ਇੱਕ ਨਵੀਂ ਕੜੀ ਵਜੋਂ NIA ਦੇਖ ਰਹੀ ਹੈ ਕਿ ਕਿਤੇ ਵਕੀਲਾਂ ਦੀ ਭੂਮਿਕਾ ਤਾਂ ਨਹੀਂ ਹੁਣ ਗੈਂਗਸਟਰਾਂ ਦੇ ਕੰਮ ਨੂੰ ਵਾਧਾ ਦੇਣ ਦੇ ਵਿੱਚ, ਉਹਨਾਂ ਦੇ ਫਲਾਹ ਕਰਨ ਦੇ ਵਿੱਚ। ਸੋ ਇਹ ਜਾਂਚ ਨੇ ਕਿਤੇ ਨਾ ਕਿਤੇ ਨਵਾਂ ਇੱਕ ਤੱਥ ਵੀ ਸਾਹਮਣੇ ਲਿਆਂਦਾ, ਨਵਾਂ ਪਹਿਲੂ ਵੀ ਲਿਆਂਦਾ, ਨਵੀਂ ਸੋਚ ਤੇ ਨਵਾਂ ਸਵਾਲ ਵੀ ਖੜਾ ਕੀਤਾ। ਉੱਥੇ ਵਕੀਲਾਂ ਦੇ ਵਿੱਚ ਫਿਕਰਮੰਦੀ ਹੈ ਕਿ ਕੱਲ ਨੂੰ ਇਸ ਆੜ ਦੇ ਵਿੱਚ ਕਿਤੇ ਹਰੇਕ ਵਕੀਲ ਨੂੰ ਨਾ ਤੰਗ ਕਰਨ ਲੱਗ ਜਾਣ, ਹਰੇਕ ਵਕੀਲ ਦੀ ਨਜ਼ਰਸਾਨੀ ਨਾ ਹੋ ਜਾਵੇ, ਹਰੇਕ ਵਕੀਲਾਂ ਦੀ। ਸੋ ਇਸ ਲਈ ਵਕੀਲਾਂ ਦੇ ਮਤਲਬ ਕਿ ਕੰਮ ਦੇ ਉੱਤੇ ਸਵਾਲ ਖੜਾ ਕਰਨ ਦੇ ਨਾਲ ਤੁਸੀਂ ਉਸ ਪੂਰੇ ਭਾਈਚਾਰੇ ਨੂੰ ਬਦਨਾਮ ਕਰਨ ਵੱਲ ਵੀ ਨਾ ਤੁਰ ਪਵੋ, ਇਹ ਵੀ ਫਿਕਰਮੰਦੀ ਖੜੀ ਹੈ ਜੀ।